ਗੁਰੂ ਨਾਨਕ ਵਹਿਦਤ ਦਾ ਮੁਜੱਸਮਾ ਹਨ, ਜੋ ਬਹੁਤ ਲੋਕਾਂ ਦੇ ਰਹਿਨੁਮਾ ਹਨ। ਪੰਦਰਵੀਂ ਸਦੀ ਵਿੱਚ ਪੈਦਾ ਹੋਏ ਗੁਰੂ ਨਾਨਕ ਨੇ 2 ਦਹਾਕਿਆਂ ਤੋਂ ਜ਼ਿਆਦਾ ਸਮਾਂ ਦੂਰ ਦੁਰੇੜੀਆਂ ਥਾਵਾਂ ਦਾ ਬੇਗਰਜ਼ ਸਫ਼ਰ ਕੀਤਾ। ਵੰਨ ਸਵੰਨੇ ਸੱਭਿਆਚਾਰਾਂ ਅਤੇ ਮਜ਼ਹਬੀ ਅਕੀਦਿਆਂ ਦੇ ਲੋਕਾਂ ਨਾਲ ਸਾਂਝ ਪਾਉਣ ਲਈ ਉਹਨਾਂ ਨੇ ਫਲਸੂਫੀਆਂ ਅਤੇ ਸਮਾਜਿਕ ਗੋਸ਼ਟ ਰਚਾਇਆ। ਸ਼ਬਦਾਂ ਅਤੇ ਮੌਸੀਕੀ ਰਾਹੀਂ ਉਹਨਾਂ ਨੇ ਆਪਣਾ ਤਜਰਬਾਤੀ ਗਿਆਨ ਦਿਲਕਸ਼ੀ ਨਾਲ ਵਰਤਾਇਆ। ਵਹਿਦਤ ਦੀ ਪੈਰਵੀ ਲਈ ਉਹਨਾਂ ਨੇ ਬੇਖੌਫ ਹੋ ਕੇ ਸਮਾਜਿਕ ਵੰਡੀਆਂ ਨੂੰ ਵੰਗਾਰਿਆ ਅਤੇ ਸਿਦਕ ਦਿਲੀ ਨਾਲ ਲਿੰਗਕ, ਮਜ਼ਹਬੀ, ਨਸਲੀ ਅਤੇ ਜਮਾਤੀ ਨਾ ਬਰਾਬਰੀ ਦਾ ਵਿਰੋਧ ਕੀਤਾ। 21ਵੀਂ ਸਦੀ ਦੀ ਜਗਰਾਫੀ ਸਿਆਸਤ ਦੀਆਂ ਰੋਕਾਂ ਅਤੇ ਤਹਿਜ਼ੀਬੀ ਫਰਮਾਨ ਗੁਰੂ ਨਾਨਕ ਦੇ ਵਸੀਹ ਪਚਨਾਂ ਤੇ ਸਫ਼ਰ ਕਰਨ ਉੱਤੇ ਬੇਇੰਤਹਾ ਰੋਕਾਂ ਲਗਾਉਂਦੇ ਹਨ। ਮੇਰਾ ਨਾਮ ਅਮਰਦੀਪ ਸਿੰਘ ਹੈ। ਮੈਂ ਤਰਤੀਬਵਾਰ ਗੁਰੂ ਨਾਨਕ ਦੇ ਜੀਵਨ ਬਿਰਤਾਂਤ ਨੂੰ ਪੁਰਾਤਨ ਇਤਿਹਾਸਕ ਲਿਖਤਾਂ ਮੁਤਾਬਕ ਤਲਾਸ਼ ਕਰਾਂਗਾ। ਅਸੀਂ 5 ਨਦੀਆਂ ਦੀ ਧਰਤੀ ਪੰਜਾਬ ਦੇ ਰਾਹਾਂ ਤੋਂ ਗੁਜ਼ਰੇ, ਸੁੰਦਰਬਨ ਦੀ ਖਾੜੀ ਦਾ ਪੈਂਡਾ ਤੈਅ ਕੀਤਾ, ਸਮੁੰਦਰ ਪਾਰ ਸੰਗਲਾ ਦੀਪ ਜਜ਼ੀਰਾ ਗਏ, ਹਿਮਾਲਿਆ ਦੀਆਂ ਪਹਾੜੀਆਂ ਚੜ੍ਹ ਕੇ ਦੁਨੀਆ ਦੀ ਛੱਤ ਮੇਰੂ ਪਰਬਤ ਤੱਕ ਪਹੁੰਚੇ, ਰੇਤ ਦੇ ਟਿੱਬਿਆਂ ਵਿੱਚੋਂ ਲੰਘ ਕੇ ਹਿਜਾਜ਼ ਦੇ ਰੇਗਿਸਤਾਨ ਅਪੜੇ। ਗੁਰੂ ਨਾਨਕ ਨੇ ਕਿਸੇ ਨੂੰ ਅਜਨਬੀ ਨਹੀਂ ਮੰਨਿਆ। ਉਹਨਾਂ ਦੀ ਰਹਿਨੁਮਾਈ ਵਿੱਚ ਸਾਡੀ ਟੋਲੀ ਦਿਲੋਂ ਹੱਦਬੰਦ ਨਹੀਂ ਰਹੀ ਅਤੇ ਸਫ਼ਰ ਦੀਆਂ ਹੱਦਾਂ ਸਰਹੱਦਾਂ ਪਾਰ ਕਰਦੀ ਰਹੀ। गुरु नानक देव जी ने हम लोग परमपिता परमात्मा का नाम बताया। उनका नाम एक ओम, सारा संसार असत्य है, परमात्मा सिर्फ एक सत्य है। He had his own message. ਉਹਨਾਂ ਦਾ ਸੁਨੇਹਾ ਮਨੁੱਖਤਾ ਦੇ ਏਕੇ ਵਾਲਾ ਸੀ, ਜੋ ਇਲਾਕਿਆਂ, ਜਾਤਾਂ ਅਤੇ ਮਜ਼ਹਬਾਂ ਦੀਆਂ ਵੰਡੀਆਂ ਤੋਂ ਉੱਪਰ ਸੀ। All religions. ਗੁਰੂ ਨਾਨਕ ਨੇ ਬੰਗਾਲ ਦੇ ਪਹਾੜਾਂ ਵਿੱਚੋਂ ਕਾਬੁਲ ਅਤੇ ਪੇਸ਼ਾਵਰ ਦਾ ਸਫ਼ਰ ਕੀਤਾ। ਉਹ ਚਾਹੁੰਦੇ ਸਨ ਕਿ ਲੋਕ ਇਤਫਾਕ ਨਾਲ ਰਹਿਣ। कोई सी बात तो बोले कि आप में और मेरे में क्या अंतर है। 530 ਸਾਲ ਪਹਿਲੇ ਇੱਥੇ ਆਉਣਾ ਕਿੰਜ ਹੋਏਗਾ। ਅਣਜਾਣ ਧਰਤੀ, ਅਣਜਾਣ ਬੋਲੀ, ਉਹ ਅਸਰ ਕਾਇਮ ਹੀ ਨਹੀਂ ਰਿਹਾ, ਸਗੋਂ ਲਗਾਤਾਰ ਵੱਧਦਾ ਗਿਆ। which was carried on. ਉਹ ਕਹਿੰਦੇ ਇਨਸਾਨੀਅਤ ਜਿਹੜਾ ਹੈ ਨਾ, ਉਹ ਸਭ ਤੋਂ ਵੱਡਾ ਮਜ਼ਹਬ ਹੈ। ਇਨਸਾਨੀਅਤ ਦਾ ਉਹਨਾਂ ਨਾਲ ਪਿਆਰ, ਉਹ ਪ੍ਰਚਾਰ ਬਾਬਾ ਜੀ ਨੇ ਵੀ ਉਹੀ ਕੀਤਾ, ਬਾਬਾ ਗੁਰੂ ਨਾਨਕ ਨੇ ਵੀ ਉਹੀ ਕੀਤਾ। ਗੁਰੂ ਨਾਨਕ ਦੀਆਂ ਉਦਾਸੀਆਂ ਨਾਲ ਜੁੜੇ ਬਿਰਤਾਂਤ ਫਲਸੂਫੀਆ ਵਜ਼ਾਹਤ ਨਾਲ ਲਬਰੇਜ਼ ਹਨ ਅਤੇ ਮਨ ਦੀ ਕੀਮਿਆ ਸਾਜ਼ੀ ਵਿੱਚ ਸਹਾਈ ਹੁੰਦੇ ਹਨ। ਇਹ ਸੈਨਤਾਂ ਖੋਲ੍ਹਣ ਵਾਲਾ ਕਾਰਜ ਹੈ। ਉਹਨਾਂ ਦੇ ਸਫ਼ਰ ਨਾਲ ਜੁੜੇ ਬਿਰਤਾਂਤ ਜ਼ਿੰਦਗੀ ਦੀ ਧੁੰਦ ਵਿੱਚੋਂ ਰਾਹ ਕੱਢਣ ਦੀ ਸੇਧ ਦਿੰਦੇ ਹਨ। ਸੈਨਤ ਗੁਰੂ ਨਾਨਕ ਦੇ ਪੈਂਡਿਆਂ ਦੀ ਰੂਹਾਨੀ ਛਾਪ ਇਹ 24 ਕੜੀਆਂ ਦੀ ਦਸਤਾਵੇਜ਼ੀ ਲੜੀ ਹੈ। ਆਓ ਮੇਰੇ ਨਾਲ ਵਹਿਦਤ ਦੇ ਮੁਜੱਸਮੇ ਗੁਰੂ ਨਾਨਕ ਨੂੰ ਸਮਝਣ ਦਾ ਨਿਮਾਣਾ ਜਿਹਾ ਉਪਰਾਲਾ ਕਰੀਏ।